ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਭਖਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਤੁਹਾਡੀ ਰਾਏ ਨੂੰ ਵੀ ਸ਼ਾਮਲ ਕਰਾਂਗੇ। ਸਟੂਡੀਓ ਦਾ ਨੰਬਰ ਹੈ 408 272 5200। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਰੱਖ ਸਕੋਗੇ। ਪਰ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਜੇਕਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਚਾਹੀਦੀ ਹੈ ਤਾਂ ਤੁਸੀਂ 408 272 2500 ਤੇ ਕਾਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਸੀਂ ਕੋਈ ਸਵਾਲ ਕਰਨਾ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਜੁੜ ਸਕਦੇ ਹੋ। ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855 905 2575 ਤੇ। ਦੱਸਦੇ ਚੱਲੀਏ ਕਿ ਇਹ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਜੁੜਾਂਗੇ ਭਾਈ ਅਜਮੇਰ ਸਿੰਘ ਜੀ ਨਾਲ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਬਾਰੇ, ਸ਼ਹਾਦਤ ਬਾਰੇ। ਕਿਉਂਕਿ ਇੱਕ ਭਾਗ, ਪਹਿਲੇ ਭਾਗ ਦੇ ਵਿੱਚ ਆਪਾਂ ਉਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਤੇ ਉਹਨਾਂ ਦੀ ਜਿਹੜੀ ਜੋ ਵਿਚਾਰਧਾਰਕ ਸੀਗਾ ਉਹਦੇ ਬਾਰੇ, ਮੁੱਢਲੇ ਜੀਵਨ ਬਾਰੇ ਜਾਣਿਆ। ਦੂਜੇ ਹਿੱਸੇ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਵੇਂ 1984 ਦੇ ਵਿੱਚ ਜਿਹੜਾ ਹਮਲਾ ਹੋਇਆ ਜਾਂ 1978 ਦਾ ਜਿਹੜਾ ਕਾਂਡ ਸੀ, ਉਹਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜਿਹੜੀ ਸੋਚ ਸੀ, ਵਿਚਾਰਧਾਰਕ ਸੋਚ ਸੀ, ਉਹਦੇ ਵਿੱਚ ਤਬਦੀਲੀ ਕਿਵੇਂ ਲਿਆਂਦੀ। ਖੈਰ ਅੱਜ SYL ਦਾ ਇਸ਼ੂ ਬਹੁਤ ਆ, ਕਿਉਂਕਿ ਅੱਜ ਹੀ SYL ਦੀ ਰਿਲੀਜ਼ ਹੋਈ ਹੈ, ਗਾਣੇ ਦੀ ਰਿਲੀਜ਼ ਹੈ ਤੇ ਉਹਨੇ ਸਾਰੇ ਰਿਕਾਰਡ ਜਿਹੜੇ ਆ ਤੋੜ ਦਿੱਤੇ ਆ। ਪਰ ਸਾਡੇ ਜਿਹੜੇ ਲੋਕ ਆ, ਅਸੀਂ ਸਾਰੇ ਹੀ, ਅਸੀਂ ਇਹ ਤਾਂ ਸੋਚ ਰਹੇ ਹਾਂ ਵੀ SYL ਦੇ ਵਿੱਚ ਉਹਨੇ ਕਿਹੜੇ ਕਲਾਕਾਰ ਨੂੰ ਨਿਸ਼ਾਨਾ ਬਣਾਇਆ। ਈਵਨ ਕਿ ਸਵੇਰ ਤੋਂ ਸਟੋਰੀਆਂ ਪਾ ਰਿਹਾ ਸੋਸ਼ਲ ਮੀਡੀਆ ਦੇ ਚੈਨਲ ਕਿ ਆਹ ਜੀ ਫਲਾਨੇ ਪੰਜਾਬੀ ਵੱਡੇ ਕਲਾਕਾਰ ਨੂੰ ਘੇਰਿਆ, ਸਿੱਧੂ ਮੂਸੇਵਾਲੇ ਨੇ ਆਹ ਕਹਿਤਾ ਜੀ, ਉਹ ਕਹਿਤਾ, ਫਲਾਂ ਕਹਿਤਾ। ਦੇਖੋ ਗੀਤ ਦੇ ਵਿੱਚ ਦੀਪ ਸਿੱਧੂ ਦੀਆਂ ਲਾਈਨਾਂ ਦਾ ਜਿਹੜਾ ਵਿੱਚ ਚੰਕ ਲਿਆ ਗਿਆ, ਉਹ ਪਾਇਆ ਗਿਆ। ਉਹ ਕਿਸ ਸੰਦਰਭ ਦੇ ਵਿੱਚ ਕਿਹਾ ਗਿਆ, ਇਹਦੇ ਬਾਰੇ ਕਹਿਣ ਦੀ ਕੋਈ ਲੋੜ ਨਹੀਂ ਹੈ। ਹਾਂ, ਇੰਨਾ ਜ਼ਰੂਰ ਕਹਾਂਗੇ ਕਿ ਜਿਸ ਕਿਸੇ ਦਾ ਵੀ ਨਾਂ ਲਿਆ, ਉਹ ਆਪੇ ਸਮਝਦਾ ਹੈ। ਪਰ ਪੰਜਾਬੀ ਰੇਡੀਓ USA ਕਲਾਕਾਰਾਂ ਦੀ ਇਸ ਲੜਾਈ 'ਚ ਨਹੀਂ ਪੈਣਾ ਚਾਹੁੰਦਾ, ਨਾ ਹੀ ਅਸੀਂ ਇਸ ਲੜਾਈ ਦਾ ਹਿੱਸਾ ਬਣਨਾ ਚਾਹੁੰਦੇ, ਕਿਉਂਕਿ ਸਾਡਾ ਮੰਤਵ ਲੋਕਾਂ ਤੱਕ ਜਾਣਕਾਰੀ ਪਹੁੰਚਾਉਣਾ, ਸਾਡਾ ਮੰਤਵ ਪੰਜਾਬ ਦੇ ਹਿੱਤਾਂ, ਪੰਜਾਬ ਵਾਲੇ ਪਾਸੇ, ਪੰਜਾਬ ਦੇ ਪ੍ਰੋਸਪੈਕਟ ਤੋਂ ਗੱਲ ਕਰਕੇ ਤੁਹਾਡੇ ਤੱਕ ਪਹੁੰਚਾਉਣੀ। ਕਲਾਕਾਰ ਸਾਡੇ ਸਮਾਜ ਦੇ ਹਿੱਸਾ ਨੇ, ਜਿਵੇਂ ਆਪਾਂ ਲੜਦੇ ਰਹਿੰਦੇ ਹਾਂ, ਐਂ ਇਹਨਾਂ ਦੀਆਂ ਵੀ ਆਪਸ ਵਿੱਚ ਦੀ ਵਿਵਾਦ ਹੋ ਜਾਂਦੇ। ਉਹ ਇੱਕ ਵੱਖਰਾ ਸ਼ੋਅ ਹੋ ਸਕਦਾ, ਡਿਬੇਟ ਹੋ ਸਕਦੀ ਹੈ। ਪਰ ਸਾਡਾ ਜਿਹੜਾ ਅੱਜ ਦਾ ਸਵਾਲ ਹੈ ਤੁਹਾਡੇ ਵਾਸਤੇ, ਉਹ ਇਹ ਹੈ ਕਿ ਕੀ ਸਾਡੀ ਜਿਹੜੀ ਕੰਨ ਰਸ ਆ, ਸਾਨੂੰ ਜੋ ਕੰਨ ਰਸ ਚਾਹੀਦਾ, ਕਿ ਸਾਡਾ ਕੰਨ ਰਸ ਇਹ ਹੈ ਵੀ ਦੀਪ ਸਿੱਧੂ ਦਾ ਚੰਕ ਪਾਤਾ ਸਿੱਧੂ ਮੂਸੇਵਾਲੇ ਨੇ, ਜਾਂ ਉਹਨੇ ਕਿਸੇ ਹੋਰ ਪੰਜਾਬੀ ਨੂੰ ਕਿਹਾ, ਜਾਂ ਉਹਨੇ ਕਿਸੇ ਹੋਰ ਕਲਾਕਾਰ ਦੇ ਬਾਰੇ ਕਿਹਾ? ਨਹੀਂ, ਸਾਡਾ ਮੰਤਵ ਇਹ ਹੋਣਾ ਚਾਹੀਦਾ ਵੀ ਅਸੀਂ ਜੇ ਚੰਗੀ ਗੱਲ ਇਹ ਹੈ ਵੀ ਇਸ ਗੀਤ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਜਟਾਣਾ ਬਾਰੇ ਸਰਚ ਹੋ ਰਹੀ ਹੈ, ਤੇ ਜਦੋਂ ਉਹਨਾਂ ਦੇ ਬਾਰੇ ਸਰਚ ਹੋ ਰਹੀ ਹੈ ਤਾਂ ਇਹ ਚੰਗੀ ਗੱਲ ਆ। ਸਾਡੇ ਜਿਹੜੇ ਅੱਜ ਦੇ ਨੌਜਵਾਨ ਮੁੰਡੇ ਆ, ਸਾਡੇ ਭੈਣ ਭਰਾ ਹੈ, ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਸੰਘਰਸ਼ ਹੁੰਦੇ ਆ, ਉਹਨਾਂ ਲਈ ਤੁਹਾਨੂੰ ਬਹੁਤ ਕੁਝ ਦਾਅ ਤੇ ਲਾਉਣਾ ਪੈਂਦਾ। ਈਵਨ ਕਿ ਪਰਿਵਾਰ, ਇੱਥੋਂ ਤੱਕ ਕਿ ਆਪਦੀ ਜ਼ਿੰਦਗੀ ਵੀ ਦਾਅ ਤੇ ਲਾਉਣੀ ਪੈਂਦੀ ਹੈ। ਭਾਈ ਬਲਵਿੰਦਰ ਸਿੰਘ ਜਟਾਣਾ ਦਾ ਪਰਿਵਾਰ ਪੂਲੇ ਨਿਹੰਗ ਨੇ ਸੁਮੇਧ ਸਿੰਘ ਸੈਣੀ ਦੀ ਸ਼ਹਿ ਤੇ ਸਾੜ ਦਿੱਤਾ ਸੀ। ਵਿੱਚ ਉਹਨਾਂ ਦੇ ਦਾਦੀ ਜੀ, ਉਹਨਾਂ ਦੇ ਮਾਸੀ ਜੀ, ਦੋ ਨਿੱਕੀਆਂ ਨਿੱਕੀਆਂ ਬੱਚੀਆਂ ਜਿਹੜੀਆਂ। ਇਹ ਘਟਨਾ 1990-91 ਦੀ ਹੈ, ਜਦੋਂ ਸੀਕਰੀ ਦਾ ਕਤਲ ਹੁੰਦਾ, ਜਦੋਂ ਅਵਤਾਰ ਔਲਖ ਦਾ ਕਤਲ ਕੀਤਾ ਜਾਂਦਾ, ਜਦੋਂ ਉਹਨਾਂ ਦੇ ਗੋਲੀਆਂ ਮਾਰੀਆਂ ਜਾਂਦੀਆਂ SYL ਬਣਾਉਣ ਤੋਂ ਬਾਅਦ। ਉਹ SYL ਉਸ ਦਿਨ ਦੀ ਬੰਦ ਹੈ, ਅੱਜ ਤੱਕ ਉਹ SYL ਚੱਲੀ ਨਹੀਂ ਹੈ। ਪਰ ਅਸੀਂ ਇਹਦੀ ਸਾਰੀ ਘਟਨਾਕ੍ਰਮ ਦੋ ਕਲਾਕਾਰਾਂ ਦੀਆਂ ਲੜਾਈਆਂ ਦੇ ਵਿੱਚ ਅਸੀਂ ਇਹ ਭੁੱਲ ਗਏ ਹਾਂ ਕਿ ਸਾਡੇ ਨਾਲ ਵਧੀਕੀ ਕਿਹਨੇ ਕੀਤੀ। ਸ਼ਾਰਟ ਦੇ ਵਿੱਚ, ਕਿਉਂਕਿ ਅਗਲੇ ਹਿੱਸੇ ਦੇ ਵਿੱਚ ਆਪਾਂ ਜੁੜਨਾ ਵੀ ਹੈ ਭਾਈ ਸਾਹਿਬ ਨਾਲ। ਇਨ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਬੜੇ ਸੀਨੀਅਰ ਪੱਤਰਕਾਰ ਨੇ ਜਗਤਾਰ ਸਿੰਘ, ਉਹ ਕਹਿੰਦੇ ਨੇ ਵੀ ਜੇ ਕਾਂਗਰਸ ਨੇ ਪੰਜਾਬ ਨਾਲ ਧੱਕਾ ਕੀਤਾ, ਆਪਾਂ ਦੇਖਿਆ ਇੰਦਰਾ ਗਾਂਧੀ ਦਾ ਐਪੀਸੋਡ, ਆਪਾਂ ਦੇਖਿਆ ਦਰਬਾਰਾ ਸਿੰਘ ਗੁਰੂ ਦਾ ਇਧਰ ਸਾਈਨ ਔਰ ਜ਼ਾਈਨ ਵਾਲੀਆਂ ਗੱਲਾਂ ਆਪਾਂ ਕਰਦੇ ਰਹਿੰਦੇ ਆਮ ਤੌਰ ਤੇ। ਆਪਾਂ ਦੇਖਿਆ ਗਿਆਨੀ ਜੈਲ ਸਿੰਘ ਦਾ ਦੋਹਰਾ ਮਾਪਦੰਡ ਪੰਜਾਬ ਨੂੰ ਲੈ ਕੇ, ਇੱਥੇ ਆ ਗੱਲ ਕੁਛ ਹੋਰ, ਉੱਥੇ ਆ ਕੇ ਗੱਲ ਕੁਛ ਹੋਰ। ਪਰ ਆਪਾਂ ਇਹ ਵੀ ਦੇਖਿਆ ਵੀ ਜਿਹੜਾ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ ਬਾਦਲ, ਇਹ ਕਹਿੰਦਾ ਰਿਹਾ ਕਿ ਅਸੀਂ ਮੋਰਚੇ ਲਾਏ ਆ। ਇਹ ਗੱਲ ਬਿਲਕੁਲ ਜਾਇਜ਼ ਹੈ, ਅਕਾਲੀ ਦਲ ਨੇ ਮੋਰਚੇ ਲਾਏ ਹੈ, ਅਕਾਲੀ ਦਲ ਨੇ ਪਾਣੀਆਂ ਦੇ ਲਈ ਜਦੋਜਹਿਦ ਕੀਤੀ ਹੈ। ਪਰ ਅਕਾਲੀ ਦਲ ਉਹ ਗੱਲਾਂ ਨਹੀਂ ਦੱਸਦਾ ਜਿਹੜੀਆਂ ਲੋਕਾਂ ਨੂੰ ਹੋਰ ਦੱਸਣੀਆਂ ਚਾਹੀਦੀਆਂ। ਉਹ ਇਹ ਹੈ, ਜਿਹੜੇ ਜਗਤਾਰ ਸਿੰਘ ਆ, ਉਹਨਾਂ ਦੀ ਇੱਕ ਕੋਟ BBC ਨੇ ਪਾਈ ਹੈ, ਉਹ ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ।
ਉਹ ਕਹਿੰਦੇ ਜੇ ਅਕਾਲੀ ਦਲ ਪਾਣੀਆਂ ਦੀ ਰਾਖੀ ਦੀ ਗੱਲ ਕਰਦਾ ਤਾਂ ਅਕਾਲੀ ਦਲ ਨੂੰ ਥੋੜ੍ਹਾ ਜਿਹਾ ਅਤੀਤ ਦੇ ਵਿੱਚ ਜਾਣਾ ਚਾਹੀਦਾ ਹੈ, ਜਿੱਥੇ ਚੌਧਰੀ ਦੇਵੀ ਲਾਲ 1978 ਦੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਆ ਕਿ ਅਕਾਲੀ ਦਲ ਦੇ ਰਿਸ਼ਤਿਆਂ ਨਾਲ ਹੀ ਐਸਵਾਈਐਲ ਜਿਹੜੀ ਹੈ ਬਣ ਸਕਦੀ ਹੈ। ਨਹਿਰ ਦਾ ਨਿਰਮਾਣ ਦਾ ਸਾਰਾ ਕੰਮ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਇਆ, ਭਾਵੇਂ ਉਹ ਨੋਟੀਫਿਕੇਸ਼ਨ ਜਾਰੀ ਕਰਨੀ ਹੋਵੇ ਤੇ ਭਾਵੇਂ ਜ਼ਮੀਨ ਲੈਣੀ ਹੋਵੇ। ਇੱਥੋਂ ਤੱਕ ਵੀ ਗੱਲਾਂ ਜਾਵੜੀਆਂ ਸੀਗੀਆਂ ਵੀ ਜਿੱਥੇ ਨਹਿਰ ਪੰਜਾਬ ਤੇ ਹਰਿਆਣੇ ਚੋਂ ਐਂਟਰ ਹੋਊਗੀ, ਉੱਥੇ ਜਾ ਕੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਤੇ ਨਾਲ ਹੀ ਚੌਧਰੀ ਦੇਵੀ ਲਾਲ ਵੱਲੋਂ ਇੱਕ ਸਮਾਗਮ ਕੀਤਾ ਜਾਣਾ ਸੀਗਾ। ਉਹ ਤਾਂ ਜਿਹੜਾ ਗੁਰਚਰਨ ਸਿੰਘ ਟੌਹੜਾ ਜੀ ਸੀਗੇ, ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਇਹ ਗੱਲਾਂ ਟਲ ਗਈਆਂ। ਅੱਜ ਅਸੀਂ ਕੀ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਿ ਅੱਜ ਭਾਈ ਬਲਵਿੰਦਰ ਸਿੰਘ ਜਟਾਣਾ ਬਾਰੇ ਤਾਂ ਅਸੀਂ ਸਰਚ ਕਰ ਰਹੇ ਹਾਂ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ, ਤੇ ਨਾਲੋਂ ਨਾਲ ਉਹ ਕਲਾਕਾਰਾਂ ਦੇ ਇਸ ਸਾਰੇ ਭੰਬਲ-ਭੂਸੇ ਦੇ ਵਿੱਚ ਹੀ ਕੈਦ ਹੋ ਕੇ ਰਹਿ ਗਈ। ਉਹਨਾਂ ਨੂੰ ਨਹੀਂ ਪਤਾ ਵੀ ਆਹ ਜਿਹੜੀਆਂ ਸ਼ਹਾਦਤਾਂ ਹੋਈਆਂ, ਇਹਨਾਂ ਦਾ ਮੰਤਵ ਕੀ ਸੀਗਾ ਔਰ ਕਿੱਡੇ ਵੱਡੀਆਂ ਕੁਰਬਾਨੀਆਂ ਕੀਤੀਆਂ। ਭਾਈ ਸਾਹਿਬ ਆਪ ਇਸ ਸੰਘਰਸ਼ ਦੇ ਵਿੱਚ ਕੁੱਦਦੇ ਆ, ਫਿਰ ਉਹਨਾਂ ਦੇ ਪਰਿਵਾਰ ਨੂੰ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਕੁੱਦਣ ਦੀ ਇਵਜ਼ ਦੇ ਵਿੱਚ ਆਪਣੀਆਂ ਜਾਨਾਂ ਜਿਹੜੀਆਂ ਉਹ ਦੇਣੀਆਂ ਪੈਂਦੀਆਂ। ਬਹੁਤ ਸ਼ਾਰਟ ਮੈਮਰੀਆਂ ਅਸੀਂ ਭੁੱਲ ਗਏ ਹੋਵਾਂਗੇ ਕਿ ਪੂਲਾ ਨਿਹੰਗ ਕੌਣ ਆ। ਅਸੀਂ ਇਹ ਵੀ ਭੁੱਲ ਗਏ ਕਿ ਸੁਮੇਧ ਸਿੰਘ ਸੈਣੀ ਨੇ ਕੀ ਵਧੀਕੀਆਂ ਕੀਤੀਆਂ। ਤਾਂ ਇਹ ਸਾਰੀਆਂ ਚੀਜ਼ਾਂ ਤੇ ਜਿਹੜਾ ਫੋਕਸ ਹੋਣਾ ਚਾਹੀਦਾ ਸਾਡਾ, ਵੀ ਸਾਡੀਆਂ ਸਮੇਂ ਦੀਆਂ ਸਿਆਸਤਾਂ ਨੇ। ਜੇਕਰ ਧੱਕਾ ਕਾਂਗਰਸ ਨੇ ਕੀਤਾ ਤਾਂ ਇੱਕ ਧਿਰ ਐਸੀ ਹੈ ਜਿਹਨੇ ਪੰਜਾਬ ਦੇ ਹਿੱਤਾਂ ਦੇ ਨਾਲ ਗਦਾਰੀ ਕੀਤੀ ਹੈ। ਜੇਕਰ ਸਾਨੂੰ ਇਹ ਪਤਾ ਵਾ ਕਿ ਫਲਾਣੇ ਬੰਦੇ ਦਾ ਨਾਂ ਪਾਇਆ, ਤੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਪੂਲੇ ਨਿਹੰਗ ਨੂੰ ਫਿਰ ਜੇਲ੍ਹ ਦੇ ਵਿੱਚ ਕਿਉਂ ਸਾੜਨਾ ਪਿਆ। ਇਹ ਸਾਰੀਆਂ ਚੀਜ਼ਾਂ ਖੋਜ ਦਾ ਹਿੱਸਾ ਹੋ ਸਕਦੀਆਂ ਨੇ। ਖੈਰ ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਉਸ ਤੋਂ ਬ੍ਰੇਕ ਤੋਂ ਬਾਅਦ ਆਪਾਂ ਜੁੜਾਂਗੇ ਭਾਈ ਅਜਮੇਰ ਸਿੰਘ ਜੀ ਨਾਲ, ਤੇ ਉਹਨਾਂ ਤੋਂ ਜਾਣਾਂਗੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜ਼ਿੰਦਗੀ ਬਾਰੇ, ਉਹ 70 ਦੇ ਦਹਾਕੇ ਦੀਆਂ ਵੱਡੀਆਂ ਘਟਨਾਵਾਂ ਤੇ 84 ਤੇ ਇੰਦਰਾ ਗਾਂਧੀ ਵੱਲੋਂ ਸਾਡੇ ਧਾਰਮਿਕ ਅਸਥਾਨ, ਮੁਕੱਦਸ ਅਸਥਾਨ, ਦੁਨੀਆ ਭਰ ਦੇ ਮੁਕੱਦਸ ਅਸਥਾਨ ਤੇ ਚੜ੍ਹਾਈ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਤੇ ਸਿੱਖਾਂ ਦਾ ਘਾਣ। ਉਹਨਾਂ ਚੀਜ਼ਾਂ ਨੇ ਭਾਈ ਸਾਹਿਬ ਦੀ ਜਿਹੜੀ ਸੋਚ ਸੀ, ਵਿਚਾਰਧਾਰਕ ਬਦਲਾਅ ਕੀ ਲਿਆਂਦੇ ਉਹਦੇ ਤੇ। ਪਰ ਇਨ ਸ਼ਾਰਟ ਦੇ ਵਿੱਚ ਸਾਡਾ ਮਕਸਦ ਇਹ ਸੀਗਾ ਕਿ ਹੁਣ ਪੰਜਾਬੀ ਜਿਹੜੇ ਆ, ਪੰਜਾਬੀ ਰੇਡੀਓ ਯੂਐਸਏ ਨੂੰ ਸੁਣਨ ਵਾਲੇ ਆ, ਉਹ 2-3 ਕਲਾਕਾਰਾਂ ਦੇ ਵਿੱਚ ਹੀ ਨਾ ਉਲਝ ਕੇ ਰਹਿ ਜਾਣ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਆ ਜਿਹੜੇ ਪਾਤਰ ਨੇ, ਜਿਹੜੀ 70 ਤੋਂ ਲੈ ਕੇ 90 ਤੱਕ ਦੀ ਸਿਆਸਤ, 95 ਤੱਕ ਦੀ ਸਿਆਸਤ, ਉਹਦੇ ਵਿੱਚ ਪੰਜਾਬ ਦੀਆਂ ਧਿਰਾਂ ਦਾ ਖਾਸ ਕਰਕੇ 2 ਸਥਾਪਿਤ ਧਿਰਾਂ ਸੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ। ਕਾਂਗਰਸ ਦੇ ਵਿੱਚ ਮੋਸਟਲੀ ਇਹਦੇ ਵਿੱਚ ਦਰਬਾਰਾ ਸਿੰਘ ਗੁਰੂ ਤੇ ਜਾਂ ਨਾਲ-ਨਾਲ ਗਿਆਨੀ ਜੈਲ ਸਿੰਘ ਦਾ ਕੁਛ ਜਿਹੜਾ ਆਉਂਦਾ ਵਾ, ਹਿੱਸਾ ਆਉਂਦਾ। ਕੈਪਟਨ ਅਮਰਿੰਦਰ ਸਿੰਘ ਦਾ ਵੀ ਆਉਂਦਾ, ਕਿਉਂਕਿ ਕਈ ਚੱਕ ਕੇ ਉਹਨਾਂ ਨੇ ਟੱਕ ਲਵਾਇਆ ਸੀ, ਵੈਲਕਮ ਕੀਤਾ ਸੀ ਉਹਨੇ ਇੰਦਰਾ ਗਾਂਧੀ ਦਾ, ਉਹਨਾਂ ਨੇ ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਤੇ ਨਾਲ-ਨਾਲ ਬਰਨਾਲਾ ਸਰਕਾਰ ਤੇ ਫਿਰ ਗੁਰਚਰਨ ਸਿੰਘ ਟੌਹੜਾ ਕੁਛ ਗੱਲਾਂ ਤੇ ਵਰਜਦੇ ਵੀ ਨੇ। ਉਹਨਾਂ ਚੀਜ਼ਾਂ ਬਾਰੇ ਸਾਨੂੰ ਜ਼ਰੂਰ ਸਰਚ ਕਰ ਲੈਣੀ ਚਾਹੀਦੀ ਹੈ। ਇਸ ਦਰਮਿਆਨ 4 ਅਹਿਮ ਹੋਰ ਪਾਰਟ ਨੇ ਜਿਨ੍ਹਾਂ ਨੇ ਸਿੱਖੀ ਦਾ ਬਹੁਤ ਹੱਦ ਤੱਕ ਘਾਣ ਕੀਤਾ। ਉਮਰਾ ਨੰਗਲ, ਪਰਮਰਾਜ ਸਿੰਘ ਉਮਰਾ ਨੰਗਲ, ਸੁਮੇਧ ਸਿੰਘ ਸੈਣੀ, ਅਜੀਤ ਸਿੰਘ ਸੰਧੂ ਤੇ ਨਿਹੰਗ ਪੂਲਾ। ਇਹਨਾਂ ਬਾਰੇ ਜ਼ਰੂਰ ਜਿਹੜਾ ਸਾਨੂੰ ਪੜ੍ਹ ਲੈਣਾ ਚਾਹੀਦਾ। ਖੈਰ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਉਸ ਤੋਂ ਬਾਅਦ ਭਾਈ ਸਾਹਿਬ ਨਾਲ ਕਰਦੇ ਹਾਂ ਚਰਚਾ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।